ਖਬਰ ਨਿਊਜ਼ੀਲੈਂਡ ਤੋਂ ਆ ਰਹੀ ਹੈ ਜੀ। ਨਿਊਜ਼ੀਲੈਂਡ ਦੇ ਵਿੱਚ ਆਕਲੈਂਡ ਦੇ ਵਿੱਚ ਇੱਕ ਬੰਦੂਕਧਾਰੀ ਨੇ ਗੋਲੀਆਂ ਚਲਾ ਦਿੱਤੀਆਂ ਨੇ ਤੇ ਇਸ ਗੋਲੀਬਾਰੀ ਦੇ ਵਿੱਚ 2 ਜਣਿਆਂ ਦੀ ਮੌਤ ਹੋ ਗਈ ਹੈ ਤੇ ਪਤਾ ਲੱਗਿਆ ਕਿ ਜਿਹੜਾ ਬੰਦੂਕਧਾਰੀ ਹੈ ਇਹ ਵੀ ਜਿਹੜਾ ਗੋਲੀਬਾਰੀ ਦੇ ਵਿੱਚ ਮਾਰਿਆ ਗਿਆ। ਉੱਥੋਂ ਦੀ ਪੁਲਿਸ ਨੇ ਇੱਕ ਜਿਹੜਾ ਟਵੀਟ ਕੀਤਾ ਤੇ ਉਸ ਟਵੀਟ ਦੇ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਇਹ ਜਿਹੜਾ ਬੰਦੂਕਧਾਰੀ ਹੈ ਇਹਨੇ ਸਿਟੀ ਆਫ ਆਕਲੈਂਡ ਜਿਹੜਾ ਉੱਥੇ ਗੋਲੀਬਾਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ। ਤੇ ਇਹ ਖਬਰ ਇਸ ਕਰਕੇ ਬਹੁਤ ਵੱਡੀ ਹੈ ਕਿਉਂਕਿ ਸੌਕਰ ਮੈਚ ਹੋਣ ਜਾ ਰਿਹਾ ਵਿਮਨਸ ਵਰਲਡ ਕੱਪ ਦਾ ਇਸ ਸਿਟੀ ਦੇ ਵਿੱਚ ਤੇ ਹੁਣ ਸੁਰੱਖਿਆ ਦੇ ਇੰਤਜ਼ਾਮਾਤ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਜਿਹੜਾ ਉਹ ਉਂਗਲ ਉੱਠ ਪਈ ਹੈ ਤੇ ਇਹਨਾਂ ਖੇਡਾਂ ਦੇ ਦਰਮਿਆਨ ਇਹ ਜਿਹੜੇ ਖੇਡਾਂ ਦੇ ਵਿੱਚ ਜੋ ਖੇਡ ਪ੍ਰੇਮੀ ਨੇ ਸੌਕਰ ਦੇ ਜਿਨ੍ਹਾਂ ਨੇ ਵਿਮਨਸ ਵਰਲਡ ਕੱਪ ਦੇ ਵਿੱਚ ਜਿਹੜਾ ਮੈਚ ਹੈ ਜਿਹੜਾ ਕਿ ਇੱਥੇ ਹੋਣ ਜਾ ਰਿਹਾ ਸੀਗਾ ਤੇ ਉਹਦੇ ਮੱਦੇਨਜ਼ਰ ਜਿਨ੍ਹਾਂ ਨੇ ਤਿਆਰੀਆਂ ਕੀਤੀਆਂ ਸੀ ਉਹ ਹੁਣ ਦਹਿਸ਼ਤ ਦੇ ਪਰਛਾਵੇਂ ਹੇਠ ਨੇ ਤੇ ਦੱਸਦੇ ਆ ਕਿ ਇਸ ਬੰਦੇ ਨੇ ਫਾਇਰਿੰਗ ਖੋਲ ਦਿੱਤੀ ਸੀ ਕੰਸਟਰਕਸ਼ਨ ਸਾਈਟ ਦੇ ਉੱਤੇ ਲਗਭਗ 7:20 ਦੀ ਇਹ ਗੱਲ ਹੈ ਸਵੇਰ ਦੀ ਉੱਥੋਂ ਦੀ ਲੋਕਲ ਟਾਈਮ ਦੇ ਮੁਤਾਬਕ ਤੇ ਉਸ ਤੋਂ ਬਾਅਦ ਪੁਲਿਸ ਨੂੰ ਜਦੋਂ ਪਤਾ ਲੱਗਿਆ ਤਾਂ ਪੁਲਿਸ ਨੇ ਇਹਦਾ ਮੁਕਾਬਲਾ ਕੀਤਾ। ਇਹਨੇ ਕਈ ਜਣਾਂ ਨੂੰ ਨਿਸ਼ਾਨਾ ਬਣਾਇਆ। ਪੁਲਿਸ ਦਾ ਕਹਿਣਾ ਹੈ ਕਿ 5 ਜਣੇ ਇਸ ਗੋਲੀਬਾਰੀ ਦੇ ਵਿੱਚ ਜ਼ਖਮੀ ਹੋਏ ਜਿਨ੍ਹਾਂ ਦੇ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ ਤੇ ਇੱਕ ਜਿਹੜਾ ਗਨਮੈਨ ਬੰਦੂਕਧਾਰੀ ਜਿਹੜਾ ਇਹ ਆ ਉਸ ਗੋਲੀਬਾਰੀ ਦੇ ਵਿੱਚ ਮਾਰਿਆ ਗਿਆ। ਪ੍ਰਾਈਮ ਮਿਨਿਸਟਰ ਕ੍ਰਿਸ ਹਿਪਕਿੰਸ ਜਿਹੜੇ ਨੇ ਨਿਊਜ਼ੀਲੈਂਡ ਦੇ ਉਹਨਾਂ ਨੇ ਕਿਹਾ ਕਿ ਕੋਈ ਇੱਥੇ ਨੈਸ਼ਨਲ ਸਿਕਿਉਰਿਟੀ ਦਾ ਥ੍ਰੈਟ ਨਹੀਂ ਗਾ। ਜਿਹੜੀ ਸ਼ੂਟਿੰਗ ਹੋਈ ਹੈ ਤੇ ਜਿਹੜੀਆਂ ਗੇਮਸ ਨੇ ਜਿਹੜੇ ਮੁਕਾਬਲੇ ਨੇ ਉਹ ਉਸੇ ਤਰ੍ਹਾਂ ਹੀ ਹੋਣਗੇ ਜਿਵੇਂ ਕਿ ਹੋਣ ਜਾ ਰਹੇ ਸੀਗੇ ਜੀ। ਜੀ ਬਿਲਕੁਲ ਅਪਡੇਟ ਕਰਦੇ ਜਾਈਏ। 2 ਲੋਕਾਂ ਦੀ ਮੌਤ ਹੋ ਗਈ ਹੈ ਨਿਊਜ਼ੀਲੈਂਡ ਦੇ ਵਿੱਚ। ਫੀਫਾ ਦਾ ਵਿਮਨਸ ਵਰਲਡ ਕੱਪ ਹੋਣ ਜਾ ਰਿਹਾ ਸੀ। ਕੱਲ ਨੂੰ ਜਾਣੀ ਕਿ ਵੀਰਵਾਰ ਨੂੰ ਨਿਊਜ਼ੀਲੈਂਡ ਤੇ ਨਾਰਵੇ ਦੇ ਵਿੱਚ ਮੈਚ ਹੋਣਾ ਸੀ। ਪ੍ਰਾਈਮ ਮਿਨਿਸਟਰ ਕ੍ਰਿਸ ਹਿਪਕਿੰਸ ਨੇ ਕਨਫਰਮ ਕੀਤਾ ਹੈ ਵੀ ਵਰਲਡ ਕੱਪ ਇਸੇ ਤਰ੍ਹਾਂ ਪ੍ਰੋਸੀਡ ਹੋਊਗਾ ਚਾਹੇ ਸ਼ੂਟਿੰਗ ਹੋ ਵੀ ਗਈ ਹੈਗੀ ਆ। ਤੇ ਅਗਲੀ ਖਬਰ ਵੱਲ ਚਲੀਏ ਤੇ ਹੀਟ ਨੇ ਬੁਰਾ ਹਾਲ ਵੈਸਟ ਕੋਸਟ ਦੇ ਵਿੱਚ ਕੀਤਾ ਹੋਇਆ ਹੈਗਾ। ਕੱਲ ਨੂੰ ਫੇਰ ਇੱਕ ਵਾਰੀ ਟ੍ਰਿਪਲ ਡਿਜਿਟ ਹੀਟ ਹੋਣ ਜਾ ਰਹੀ ਆ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ। ਨਾਰਦਰਨ ਕੈਲੀਫੋਰਨੀਆ ਦੇ ਵਿੱਚ ਅੱਜ ਥੋੜਾ ਜਿਹਾ ਟੈਂਪਰੇਚਰ ਠੀਕ ਰਿਹਾ ਮੀਟੀਓਰੋਲੋਜਿਸਟ ਟਮਾਰਾ ਬ੍ਰੈਕ ਦੇ ਮੁਤਾਬਕ, ਪਰ ਵੀਰਵਾਰ ਨੂੰ ਤੇ ਸ਼ੁੱਕਰਵਾਰ ਜਿੱਦਾਂ ਸਭ ਤੋਂ ਜ਼ਿਆਦਾ ਹੌਟੈਸਟ ਹੋਊਗਾ। ਵੀਰਵਾਰ ਨੂੰ ਹਾਈ ਹੋਣਾ ਸ਼ੁਰੂ ਹੋਊਗਾ ਸੈਕਰਾਮੈਂਟੋ ਤੇ ਫ੍ਰਿਜ਼ਨੋ ਏਰੀਆ ਸੈਂਟਰਲ ਵੈਲੀ ਦਾ 103 ਤੋਂ ਲੈ ਕੇ 107-10 ਡਿਗਰੀ ਤੱਕ ਵੀ ਟੈਂਪਰੇਚਰ ਪਹੁੰਚ ਸਕਦਾ ਹੈਗਾ। ਤੇ ਦੂਸਰੇ ਪਾਸੇ ਗੱਲ ਕਰਦੇ ਜਾਈਏ ਮੈਰੀਕੋਪਾ ਕਾਉਂਟੀ ਜੋ ਐਰੀਜ਼ੋਨਾ ਦੇ ਵਿੱਚ ਹੈਗੀ ਆ ਉਹਦੇ 'ਚ 18 ਲੋਕਾਂ ਦੀ ਮੌਤ ਹੋ ਚੁੱਕੀ ਆ ਹੀਟ ਦੇ ਨਾਲ। ਹੋਰ 69 ਮੌਤਾਂ ਅੰਡਰ ਇਨਵੈਸਟੀਗੇਸ਼ਨ ਹੈਗੀਆਂ ਆ। ਸੋ ਇਹ ਜੋ ਐਰੀਜ਼ੋਨਾ 'ਚ ਤਾਂ ਬਹੁਤ ਬੁਰਾ ਹਾਲ। ਆਪਾਂ ਕੱਲ ਵੀ ਖਬਰ ਸਾਂਝੀ ਕੀਤੀ ਸੀ ਕਿੰਨੇ ਦਿਨ ਹੋ ਗਏ ਲਗਾਤਾਰ 19-20 ਦਿਨ ਜਿਹੜਾ 100 ਡਿਗਰੀ ਪਲੱਸ ਟੈਂਪਰੇਚਰ ਉੱਥੇ ਹੈਗਾ ਆ। ਸੋ 18 ਕਨਫਰਮ ਡੈਥ ਆ। ਮੈਰੀਕੋਪਾ ਕਾਉਂਟੀ ਜੋ ਫੀਨਿਕਸ ਦੀ ਹੈਗੀ ਆ। ਸੋ ਤੁਹਾਨੂੰ ਯਾਦ ਹੋਊਗਾ ਇਹ ਕਾਉਂਟੀ ਉਹ ਆ ਜਦੋਂ ਇਲੈਕਸ਼ਨ ਦਾ ਰੌਲਾ ਪੈਂਦਾ ਹੁੰਦਾ ਉੱਥੇ ਵੋਟਾਂ ਨੂੰ ਲੈ ਕੇ ਕਾਫੀ ਜਿਹੜਾ ਆ ਚੱਕਰ ਚੱਲਿਆ ਸੀ। ਪਰ 69 ਮੌਤਾਂ ਹਜੇ ਕਨਫਰਮ ਕਰ ਰਹੇ ਆ, ਇਨਵੈਸਟੀਗੇਟ ਕਰ ਰਹੇ ਵੀ ਕਿਸ ਤਰ੍ਹਾਂ ਉਹਨਾਂ ਦੀਆਂ ਹੋਈਆਂ ਹੈਗੀਆਂ। ਬਹੁਤ ਹੀ ਜ਼ਿਆਦਾ ਟੈਂਪਰੇਚਰ ਇਸ ਵੇਲੇ ਉੱਥੇ ਹੈਗਾ ਆ। ਡਾਕਟਰ ਨਿਕ ਸਟੈਵ ਇੱਕ ਮੈਡੀਕਲ ਐਪੀਡੈਮੀਓਲੋਜਿਸਟ ਹੈਗੇ ਆ ਮੈਰੀਕੋਪਾ ਕਾਉਂਟੀ ਡਿਪਾਰਟਮੈਂਟ ਆਫ ਪਬਲਿਕ ਹੈਲਥ ਦੇ। ਕਹਿੰਦੇ ਵੀ ਇਹ ਹੀਟ ਰਿਲੇਟਡ ਜਿਹੜੀਆਂ ਡੈਥਸ ਆ ਇਹ ਪ੍ਰੀਵੈਂਟੇਬਲ ਆ, ਇਹਨਾਂ ਤੋਂ ਬਚਿਆ ਜਾ ਸਕਦਾ ਹੈਗਾ ਜੇ ਤੁਸੀਂ ਅਟੈਂਸ਼ਨ ਦਿਓ, ਘਰ ਰਹੋ, ਪਾਣੀ ਪੀਓ, ਬਾਹਰ ਨਾ ਨਿਕਲੋ ਗਰਮੀ 'ਚ। ਫੀਨਿਕਸ ਦੇ ਵਿੱਚ 110 ਡਿਗਰੀ ਦਾ ਟੈਂਪਰੇਚਰ ਲਗਾਤਾਰ ਕੰਟੀਨਿਊਸ ਚੱਲ ਰਿਹਾ ਪਿਛਲੇ ਕਈ ਦਿਨਾਂ ਤੋਂ। 80 ਮਿਲੀਅਨ US ਦੇ ਰੈਜ਼ੀਡੈਂਟਸ ਐਕਸਪੈਕਟ ਕਰ ਰਹੇ ਵੀ ਉਹ ਉਸ ਏਰੀਏ 'ਚ ਰਹਿ ਰਿਹਾ ਜਿੱਥੇ ਟੈਂਪਰੇਚਰ 105 ਡਿਗਰੀ ਤੋਂ ਉੱਪਰ ਹੋਊਗਾ। ਰੈਕਡ ਬ੍ਰੇਕਿੰਗ ਹੀਟ ਐਕਸਪੈਕਟਡ ਆ ਟੈਕਸਸ 'ਚ, ਲੋਅਰ ਮਿਸੀਸਿਪੀ ਵੈਲੀ 'ਚ, ਸਾਊਥ ਫਲੋਰੀਡਾ ਦੇ ਵਿੱਚ ਤੇ ਨਾਲ ਦੀ ਨਾਲ ਕੈਲੀਫੋਰਨੀਆ ਦੇ ਵਿੱਚ। ਕੈਲੀਫੋਰਨੀਆ ਦੇ ਵਿੱਚ ਇੱਕ ਹੋਰ ਬਹੁਤ ਵੱਡੀ ਗੱਲ ਆ ਵੀ ਕਈ ਜਗ੍ਹਾ ਦੇ ਉੱਤੇ ਛੋਟੀਆਂ-ਛੋਟੀਆਂ ਅੱਗਾਂ ਲੱਗੀਆਂ ਹੋਈਆਂ ਤੇ ਫਾਇਰ ਡਿਪਾਰਟਮੈਂਟਸ ਨੂੰ ਅੱਗਾਂ ਬੁਝਾਉਣ ਦੇ ਵਿੱਚ ਵੀ ਕਾਫੀ ਜੋ ਮੁਸ਼ਕਲ ਆ ਉਹ ਆ ਰਹੀ ਹੈਗੀ ਆ। ਪਿਛਲੇ ਸਾਲ ਮੈਰੀਕੋਪਾ ਕਾਉਂਟੀ ਦੇ ਵਿੱਚ 425 ਲੋਕਾਂ ਦੀ ਹੀਟ ਦੇ ਨਾਲ ਮੌਤ ਹੋਈ ਸੀ। ਜੇ ਉਨੇ ਟਾਈਮ ਦੇ ਵਿੱਚ ਗਿਣਿਆ ਜਾਵੇ ਤਾਂ ਕਹਿੰਦੇ 25% ਮੌਤਾਂ ਦੀ ਗਿਣਤੀ ਜ਼ਿਆਦਾ ਹੋ ਚੁੱਕੀ ਹੈਗੀ ਆ।